ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਤੁਸੀਂ ਅੱਜ ਦਾ ਕੋਈ ਅਹਿਮ ਵਾਕਿਆ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋਗੇ? ਦੇਖੋ, ਜਿਸ ਗੱਲ ਦਾ ਡਰ ਸੀ ਉਹੀ ਹੋਇਆ। ਹਾਲਾਂਕਿ ਪਿਛਲੇ ਲਗਭਗ 20-21 ਦਿਨਾਂ ਤੋਂ ਲਗਾਤਾਰਤਾ ਨਾਲ ਅਸੀਂ ਇਸ ਵਿਚਾਰ ਨੂੰ ਕਿ ਕਿਵੇਂ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਬਿਲਕੁਲ ਕਾਨੂੰਨ ਦੀ ਸੀਮਾ ਦੇ ਵਿੱਚ ਰਹਿੰਦੇ ਆ ਜੀ, ਤੇ ਮੁੱਦਾ ਵੀ ਉਹ ਜਿਹੜਾ ਕਿ ਭਾਰਤੀ ਸੰਵਿਧਾਨ ਦੀ ਜ਼ਦ ਵਿੱਚ ਆਉਂਦਾ ਹੈ ਕਿ ਜਿਹੜੀ ਸਜ਼ਾ ਕਿਸੇ ਵੀ ਅਦਾਲਤ ਨੇ ਕਿਸੇ ਵੀ ਸਿੰਘ ਨੂੰ ਦਿੱਤੀ, ਭਾਵੇਂ ਉਹ ਕਰਨਾਟਕਾ ਦੀ ਅਦਾਲਤ ਸੀ, ਗੁਜਰਾਤ ਦੀ ਹੈ ਜਾਂ ਯੂਪੀ ਦੀ ਹੈ, ਜੀ ਕਿ ਜਦੋਂ ਉਸ ਅਨੁਸਾਰ ਉਹ ਸਿੰਘ ਸਜ਼ਾ ਭੋਗ ਚੁੱਕੇ ਨੇ ਤੇ ਉਹਨਾਂ ਨੂੰ ਰਿਹਾ ਕੀਤਾ ਜਾਏ, ਕਿਉਂਕਿ ਕੋਈ 18 ਸਾਲ ਤੋਂ, ਕੋਈ 20 ਸਾਲ ਤੋਂ, ਕੋਈ 28 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ। ਜੀ ਹੁਣ ਜਿਉਂ-ਜਿਉਂ ਇਸ ਮੁੱਦੇ ਦੇ ਉੱਤੇ ਅਵੇਅਰਨੈਸ ਹੋਈ, ਸਿੱਖ ਸੰਗਤਾਂ ਦੇ ਵਿੱਚ ਜਾਗ੍ਰਿਤੀ ਆਈ, ਔਰ ਖ਼ਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਬੀਤੇ ਦਿਨ ਰਿਹਾਈ ਮਾਰਚ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ, ਕਿਸ ਤਰੀਕੇ ਨਾਲ ਪੰਜਾਬ ਦੀ ਹਕੂਮਤ, ਕਿਉਂਕਿ ਲਾ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ ਜੀ, ਔਰ ਇਹਦੇ ਬਾਵਜੂਦ ਕਿ ਰਿਹਾਈ ਮਾਰਚ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਤੋੜਦੇ ਨੇ, ਹਰਿਮੰਦਰ ਸਾਹਿਬ ਦੇ ਅਰਦਾਸੀ ਅਰਦਾਸ ਕਰਦੇ ਨੇ, ਜੀ ਇਹਦੇ ਬਾਵਜੂਦ ਉਸ ਨੂੰ ਸਾਬੋਤਾਜ ਕਰਨ ਦੇ ਲਈ ਕਿਵੇਂ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ, ਕਿਵੇਂ ਪੰਜਾਂ ਸਿੰਘਾਂ ਦੇ ਵਿੱਚ ਸ਼ਾਮਲ ਇੱਕ ਸਿੰਘ ਦੀ ਦਸਤਾਰ ਦੀ ਬੇਅਦਬੀ ਕੀਤੀ। ਜੀ ਔਰ ਇਹ ਵੀ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਹਰਿਮੰਦਰ ਸਾਹਿਬ ਦੇ ਬਹੁਤ ਸਾਰੇ ਹਜ਼ੂਰੀ ਰਾਗੀ ਵੀ ਜਿਹੜੇ ਨੇ ਉਹ ਬਾਹਰ ਆ ਕੇ ਧਰਨੇ ਤੇ ਬੈਠੇ। ਜੀ ਹੁਣ ਇਹ ਪੰਜਾਬ ਦੀ ਪੰਥਕ ਸਰਕਾਰ ਹੈ, ਫਿਰ ਵੀ ਇਹ ਲੱਗਦਾ ਸੀ ਵੀ ਹੋ ਸਕਦਾ ਹੈ ਕਈ ਵਾਰ ਕੋਈ ਫੈਸਲਾ ਲੋਕਲ ਲੈਵਲ ਤੇ ਕਿਸੇ ਲੋੜ ਤੋਂ ਜ਼ਿਆਦਾ ਕੌਸ਼ੀਅਸ ਐਸਐਸਪੀ ਨੇ, ਐਸਪੀ ਨੇ, ਕਿਸੇ ਹੋਰ ਇੰਟੈਲੀਜੈਂਸ ਅਫਸਰ ਨੇ ਲਿਆ ਹੋਏ। ਜੀ ਔਰ ਇਹ ਜਾਣਦਿਆਂ ਹੋਇਆਂ ਵੀ ਕਿ ਭਾਈ ਜੇ ਜਥੇਦਾਰ ਔਰ ਅਕਾਲ ਤਖਤ ਸਾਹਿਬ ਤੋਂ ਬਲੇਸਿੰਗ ਹੈ ਤੇ ਇਹਨੂੰ ਨਾ ਰੁਕਿਆ ਜਾਏ, ਔਰ ਉਹਨਾਂ ਨੇ ਆਪਣਾ ਪੀਸਫੁਲ ਮੌਕਫ ਹੈ, ਕੋਈ ਪੈਦਲ ਵੀ ਮਾਰਚ ਨਹੀਂ ਸੀ ਕਰਨਾ, ਗੱਡੀਆਂ ਜਾਣੀਆਂ ਸਨ। ਜੀ ਪਰ ਜੋ ਵਾਕਿਆ ਇਹਨਾਂ ਨੇ ਪਿਛਲੀ ਰਾਤ ਕੀਤਾ ਮਿਡਨਾਈਟ ਤੋਂ ਬਾਅਦ, ਇਸ ਨੂੰ ਨਾਦਰਸ਼ਾਹੀ ਧਾੜ ਔਰ ਨਾਦਰਸ਼ਾਹੀ ਜਿਹੜੀ ਪਹੁੰਚ ਹੈ ਮੁੱਦੇ ਦੀ, ਇਸ ਤੋਂ ਬਿਨਾਂ ਹੋਰ ਕੋਈ ਸ਼ਬਦ ਇਸ ਦੇ ਲਈ ਢੁਕਵਾਂ ਨਹੀਂ ਹੈ। ਜੀ ਜੋ ਮੀਡੀਆ ਖਬਰਾਂ ਅੱਜ ਦੁਪਹਿਰ ਤੋਂ, ਔਰ ਉਹਦੇ ਲਈ ਮੈਂ ਫਿਰ ਪੰਜਾਬ ਸਪੈਕਟਰਮ ਜਿਹਨੇ ਕਿ ਪਿਛਲੇ 3-4 ਦਿਨ ਤੋਂ ਲਗਾਤਾਰਤਾ ਦੇ ਨਾਲ ਉਹਨਾਂ ਦੇ ਨੁਮਾਇੰਦਿਆਂ ਨੇ, ਉਹਨਾਂ ਦੇ ਪ੍ਰਬੰਧਕਾਂ ਨੇ ਸਲੀਪਲੈਸ ਨਾਈਟ, ਸੁੱਤੇ ਨਹੀਂ ਹੈ, 24-24 ਘੰਟੇ ਉਹ ਸਾਰੇ ਐਕਟਿਵ ਨੇ। ਜੀ ਔਰ ਉਹਨਾਂ ਨੇ ਗਰਾਊਂਡ ਤੋਂ ਹਰ ਖਬਰ ਬਾਹਰ ਪਹੁੰਚਾਈ ਹੈ। ਇਸ ਵੇਲੇ ਸਿੱਖਾਂ ਦੇ ਨੁਕਤਾ ਨਿਗਾਹ ਤੋਂ ਤਾਂ ਜਿਵੇਂ ਗਲੋਬਲੀ CNN ਨੂੰ ਲੋਕ ਦੇਖਦੇ ਨੇ ਕਿ ਭਾਈ ਦੇ ਤੇ ਦੁਨੀਆ 'ਚ ਕੀ ਹੋਇਆ ਉਹ ਖਬਰ ਆਏਗੀ, ਜੀ ਇਵੇਂ ਪੰਜਾਬ ਸਪੈਕਟਰਮ ਜਿਹੜਾ ਉਹ ਲੇਟੈਸਟ ਕਵਰੇਜ ਇਸ ਮੁੱਦੇ ਦੇ ਉੱਤੇ ਸਾਹਮਣੇ ਲਿਆ ਰਿਹਾ। ਜੀ ਸੋ ਉਹਨਾਂ ਦੀ ਬਹੁਤ ਸਾਰੀ ਰਿਪੋਰਟਿੰਗ ਹੈ। ਹੁਣ ਦੂਸਰੇ ਮੀਡੀਆ ਨੇ ਵੀ ਥੋੜੀ ਬਹੁਤ ਸਟੋਰੀ ਨੂੰ ਚੁੱਕਿਆ, ਟਾਈਮਜ਼ ਆਫ ਇੰਡੀਆ ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਹੈ, ਸਿੱਖ ਸਿਆਸਤ ਵੀ ਜਿਹੜਾ ਉਹ ਨਜ਼ਰ ਰੱਖ ਰਿਹਾ ਹੈ ਇਸ ਸਾਰੇ ਤੇ। ਜੀ ਸੋ ਜਿਹੜੀ ਮੀਡੀਆ ਰਿਪੋਰਟਿੰਗ ਹੈ ਉਹਦੇ ਮੁਤਾਬਕ ਇਹੀ ਹੈ ਕਿ ਅੱਧੀ ਰਾਤ ਤੋਂ ਬਾਅਦ ਇੱਕ ਪੂਰਾ ਗਰੁੱਪ, ਜਿਸ ਦੇ ਕੇਸਰੀ ਪੱਗਾਂ ਬੰਨੀਆਂ ਹੋਈਆਂ ਸੀ, ਚਿੱਟੇ ਕੱਪੜੇ ਸੀ, ਚਿੱਟ ਕੱਪੜੀ ਅਸੀਂ ਕਹਿੰਦੇ ਹਾਂ, ਜੀ ਔਰ ਨਿਸ਼ਾਨ ਸਾਹਿਬ ਹੋਣ ਦੀ ਗੱਲ ਵੀ ਹੈ ਵੀ ਉਹ ਜਕਾਰੇ ਛੱਡਦੇ ਜਿਹੜੇ ਨੇ ਉਸ ਗੁਰਦੁਆਰਾ ਆਮ ਸਾਹਿਬ ਮੋਹਾਲੀ ਦੇ ਉਸ ਮੁਕਾਮ ਦੇ ਨੇੜੇ ਆਏ ਜਿੱਥੇ ਕਿ ਅੰਦਰ ਭਾਈ ਗੁਰਬਖਸ਼ ਸਿੰਘ ਆਰਾਮ ਕਰ ਰਹੇ ਸਨ, ਔਰ ਉੱਥੇ ਉਸ ਵੇਲੇ ਸਿਰਫ 6-7 ਸਿੰਘ ਮੌਜੂਦ ਸਨ, ਕਿਉਂਕਿ 8-9 ਵਜੇ ਤੱਕ ਸੰਗਤ ਬਹੁਤ ਸੀ। ਜੀ ਫਿਰ ਉਹ ਚਲੇ ਗਏ ਔਰ ਆਉਣ ਵਾਲੇ ਦਿਨਾਂ ਦੇ ਵੀ ਪ੍ਰੋਗਰਾਮ ਲਿਖੇ ਗਏ, ਮੀਟਿੰਗ ਉੱਥੇ ਹੋਈ ਕਿ ਕੀ ਕੀਤਾ ਜਾਏ। ਉਹਨਾਂ ਨੇ ਕਿਹਾ ਕਿ ਭਾਈ ਤੁਹਾਡੀ ਹੋਰ ਤੁਸੀਂ ਭੁੱਖ ਹੜਤਾਲਾਂ ਨਾ ਕਰੋ, ਔਰ ਇਹ ਸੁਨੇਹਾ ਭਾਈ ਗੁਰਬਖਸ਼ ਸਿੰਘ ਜੀ ਨੇ ਦਿੱਤਾ ਕਿ ਬਈ ਤੁਸੀਂ ਆਪਣੇ ਜਿੱਥੇ ਜਿੱਥੇ ਵੀ ਹੋ ਉੱਥੋਂ ਤੁਸੀਂ ਨਗਰ ਕੀਰਤਨਾਂ ਦੇ ਰੂਪ 'ਚ, ਜਲੂਸਾਂ ਦੇ ਰੂਪ 'ਚ, ਰੋਸ ਮਾਰਚਾਂ ਦੇ ਰੂਪ 'ਚ ਜੀ ਗੁਰਦੁਆਰਾ ਸਾਹਿਬ ਵੱਲ ਰੁਖ ਕਰੋ। ਔਰ ਈਵਨ ਜਿਹੜੇ ਸੰਤ ਸਮਾਜ ਵਾਲੇ ਆਪਣੇ ਆਪ ਨੂੰ ਉੱਥੇ ਗਏ ਲੈ ਕੇ ਜੀ ਉਹਨਾਂ ਨੂੰ ਸਲਾਹ ਦੇਣ ਲਈ ਕਿਹਾ ਹੋਇਆ, ਉਹ ਕਹਿੰਦਾ ਸੀ ਛੱਡੋ ਬਾਕੀ ਗੱਲਾਂ, ਤੁਸੀਂ ਇਹ ਕੰਮ ਕਰੋ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਰੋਸ ਮਾਰਚ ਲੈ ਕੇ ਇੱਥੇ ਤੱਕ ਆਓ, ਤਾਂ ਕਿ ਇੱਕ ਜਾਗਰੂਕਤਾ ਪੈਦਾ ਹੋਏ ਸਿੱਖ ਸੰਗਤਾਂ ਦੇ ਵਿੱਚ ਕਿ ਕਿਵੇਂ ਉਹਨਾਂ ਦੇ ਬੱਚੇ ਬੱਚੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ ਔਰ ਉਹਨਾਂ ਦੀ ਰਿਹਾਈ ਦੇ ਲਈ ਇੱਕ ਮੋਮੈਂਟਮ ਬਣੇ। ਜੀ ਸੋ ਅਸੀਂ ਸਮਝਦੇ ਹਾਂ ਵੀ ਪਹਿਲਾਂ ਤਾਂ
ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਬਾਦਲ ਤਾਂ ਇੱਕ ਹੱਥ ਠੋਕੇ ਉਸ ਕੁਹਾੜੀ ਦਾ ਦਸਤਾ ਹੈ ਜਿਹੜੀ ਕੁਹਾੜੀ ਆਪਣੇ ਲੋਕਾਂ ਦਾ ਵਡਾਂਗਾ ਕਰਨ ਲਈ ਹੈ ਜੀ। ਪਹਿਲਾਂ ਤਾਂ ਉਹਨਾਂ ਨੇ ਸੋਚਿਆ ਵੀ ਐਵੇਂ 2-4 ਦਿਨ ਰੌਲਾ ਰੂਲਾ ਪਾ ਕੇ ਹਟ ਜਾਏਗਾ, ਐਵੇਂ ਢਾਈ ਟੋਟਰੂ ਨੇ ਉਹਨਾਂ ਨੂੰ ਰੈਡੀਕਲਸ ਦੇ ਖਾਤੇ 'ਚ ਪਾ ਦਿਓ, ਮਿਲੀਟੈਂਟਸ ਦੇ ਖਾਤੇ 'ਚ ਪਾ ਦਿਓ। ਪਰ ਜਿਉਂ-ਜਿਉਂ ਉਹਨਾਂ ਦੀ ਜਿਹੜੀ ਹੈ ਭੁੱਖ ਹੜਤਾਲ ਦੇ ਦਿਨ ਅੱਗੇ ਨੂੰ ਤੁਰੀ ਗਏ ਔਰ ਉਹ ਵੀ ਜਿਸ ਮਜ਼ਬੂਤੀ ਦੇ ਨਾਲ ਉਹਨਾਂ ਨੇ, ਮੈਂ ਉਹਨਾਂ ਦੀਆਂ ਵੀਡੀਓ ਕਲਿੱਪਿੰਗਸ ਵੀ ਦੇਖੀਆਂ, ਜਿਵੇਂ ਉਹਨਾਂ ਨੇ ਬੜੇ ਨਿਡਰਤਾ ਦੇ ਨਾਲ ਇਹ ਗੱਲ ਕਹੀ ਕਿ ਨਹੀਂ, ਔਰ ਜਿਹੜਾ ਉਹਨਾਂ ਦੇ ਕੋਲ ਗਿਆ ਵੀ ਉਹਨਾਂ ਨੂੰ ਲੱਗਾ ਵੀ ਸ਼ੱਕੀ ਕਿਸਮ ਦੇ ਬੰਦੇ ਵੀ ਉਹਨਾਂ ਦੇ ਨੇੜੇ ਤੇੜੇ ਆਏ। ਸ਼ੱਕੀ ਦਾ ਮਤਲਬ ਹੈ ਜਿਹੜੇ ਹਰ ਲਹਿਰ ਨੂੰ ਹਾਈਜੈਕ ਕਰਦੇ ਨੇ, ਦਲਾਲ ਹੁੰਦੇ ਨੇ ਸਰਕਾਰ ਦੇ ਜੀ। ਤੇ ਉਹਨਾਂ ਨੇ ਜਿਸ ਕਿਸਮ ਦਾ ਉਹਨਾਂ ਦੇ ਨਾਲ ਵੀ ਸਿੱਧੇ ਸਪਸ਼ਟ ਗੱਲਾਂ ਕੀਤੀਆਂ। ਈਵਨ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਉਹਨਾਂ ਨੇ ਕਿਹਾ, ਦੇਖੋ ਸਿੰਘ ਸਾਹਿਬ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਪਰ ਇਹ ਹੁਣ ਤੁਸੀਂ ਮੈਨੂੰ ਕਹਿਣਾ ਵੀ ਨਾ ਕਿ ਭੁੱਖ ਹੜਤਾਲ ਛੱਡੋ, ਜੇ ਤੁਸੀਂ ਕੁਝ ਕਰ ਸਕਦੇ ਹੋ ਤੇ ਸਿੰਘਾਂ ਦੀ ਰਿਹਾਈ ਲਈ ਕਰੋ, ਨਹੀਂ ਤਾਂ ਗੁਰਬਖਸ਼ ਸਿੰਘ ਤਾਂ ਹੁਣ ਜੋ ਕਰੇਗਾ, ਜੋ ਗੁਰੂ ਨੂੰ ਭਾਉਂਦਾ ਉਹੀ ਹੋਏਗਾ ਜੀ। ਸੋ ਮੈਂ ਸਮਝਦਾ ਵੀ ਇਸ ਦ੍ਰਿੜਤਾ ਨੇ ਔਰ ਇਸ ਦ੍ਰਿੜਤਾ ਦੀ ਵਜ੍ਹਾ ਕਰਕੇ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਇੱਕ ਮੂਵਮੈਂਟ ਖੜੀ ਹੋਈ, ਕਿਉਂਕਿ ਬਹੁਤ ਸਾਰੇ ਧੋਖੇ ਪਿਛਲੇ ਪੀਰੀਅਡ 'ਚ ਦੇਖੇ ਨੇ ਸਿੱਖ ਸੰਗਤਾਂ ਨੇ, ਕਿਵੇਂ ਇੱਕ ਤੋਂ ਬਾਅਦ ਇੱਕ ਕੋਈ ਆਉਂਦਾ ਹੈ, ਫਿਰ ਕੁਛ ਨਾ ਕੁਛ ਗੱਲ ਵਾਪਰ ਕੇ ਅਕਾਲੀਆਂ ਦੇ ਖਾਤੇ 'ਚ ਪੈ ਜਾਂਦਾ। ਸੋ ਇਸ ਵਾਰ ਏਜੰਸੀਆਂ ਨੂੰ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਸਮਝ ਆ ਗਈ ਕਿ ਇਹ ਇੱਕ ਉਹ ਡਾਇਰੈਕਸ਼ਨ ਹੈ ਜਿਹੜੀ ਕੌਮ ਨੂੰ ਸੰਗਠਿਤ ਕਰ ਸਕਦੀ ਹੈ। ਸੋ ਉਹ ਜਿਹੜਾ ਸਾਰਾ ਹੀ ਉਹਨਾਂ ਦਾ ਲਾਣਾ ਸੀ, ਜਦੋਂ ਕਿ ਉਹਨਾਂ ਨੇ ਅੰਦਰ ਨੇੜੇ ਦੇ ਪਹੁੰਚੇ ਜੀ ਔਰ ਸਿੰਘਾਂ ਨੇ ਮਹਿਸੂਸ ਕਰ ਲਿਆ ਵੀ ਇਹਨਾਂ ਕੋਲੋਂ ਤਾਂ ਸ਼ਰਾਬ ਦੀ ਮੁਸ਼ਕ ਆ ਰਹੀ ਹੈ। ਪਹਿਲਾਂ ਤਾਂ ਉਹਨਾਂ ਨੇ ਸਮਝਿਆ ਵੀ ਸ਼ਾਇਦ ਕਿਸੇ ਇਲਾਕੇ ਦੀ ਸੰਗਤ ਆਈ ਹੈ, ਲੇਟ ਆਵਰ 'ਚ ਪਹੁੰਚੇ ਨੇ, ਜਕਾਰੇ ਛੱਡਦੇ ਆ ਰਹੇ ਨੇ ਜੀ ਜੀ। ਤੇ ਪਛਾਣ ਵੀ ਇੱਕ ਅੱਧਾ ਡੀਐਸਪੀ ਪੁਲਿਸ ਦਾ ਉਹਨਾਂ ਨੇ ਪਛਾਣ ਵੀ ਲਿਆ। ਜੋ ਹੀ ਇਹ ਗੱਲ ਸਾਹਮਣੇ ਆਈ, ਉਹ ਜਿਹੜੇ ਪੁਲਿਸ ਦੇ ਗੁੰਡੇ ਸੀ ਸਿਵਲ ਕੱਪੜਿਆਂ ਦੇ ਵਿੱਚ, ਔਰ ਇਹ ਵੀ ਸਾਹਮਣੇ ਆ ਰਿਹਾ ਵੀ ਉਹਨਾਂ ਦੇ ਨਾਲ ਆਲਾ ਅਫਸਰ ਵੀ ਸਨ ਜੀ। ਔਰ ਇਹ ਸਪਸ਼ਟ ਤੌਰ ਦੇ ਉੱਤੇ ਭਾਰਤੀ ਸੁਪਰੀਮ ਕੋਰਟ ਦੀਆਂ ਆਪਣੀਆਂ ਹਦਾਇਤਾਂ ਦੀ ਉਲੰਘਣਾ ਹੈ ਕਿ ਵੀ ਜੇ ਪੁਲਿਸ ਨੇ ਜਾਣਾ ਹੈ, ਪੁਲਿਸ ਨੇ ਅਰੈਸਟ ਕਰਨਾ ਹੈ, ਕੋਈ ਕੇਸ ਰਜਿਸਟਰ ਕੀਤਾ ਹੋਇਆ ਹੈ, ਤੇ ਫਿਰ ਜਿਹੜਾ ਉਹ ਪੁਲਿਸ ਯੂਨੀਫਾਰਮ ਦੇ ਵਿੱਚ ਹੀ ਪੁਲਿਸ ਜਾ ਸਕਦੀ ਹੈ। ਇਵੇਂ ਜਿਹੜਾ ਗੁੰਡਿਆਂ ਦੀ ਧਾੜ ਬਣ ਕੇ ਜਾਣ ਦਾ ਨਹੀਂ ਹੈ ਮਤਲਬ। ਸੋ ਉਹ 6-7 ਸਿੰਘ ਸਨ, ਇਹ ਸੈਂਕੜਿਆਂ ਦੀ ਗਿਣਤੀ 'ਚ ਸਨ, ਅੰਦਰ 40-50 ਅੰਦਰ ਪੁਲਿਸੀਏ ਬੜੇ ਹੋਏ ਸੀ ਜੀ। ਸੋ ਧੱਕਾ ਮੁੱਕੀ ਦੇ ਵਿੱਚ ਜਿਵੇਂ ਆਂਦਾ ਹੈ ਕਿ ਉਹਦੇ 'ਚ ਕੁਝ ਸਿੰਘਾਂ ਦੇ ਸੱਟਾਂ ਵੀ ਲੱਗੀਆਂ ਨੇ, ਦਸਤਾਰਾਂ ਲੱਥੀਆਂ ਜੀ। ਔਰ ਭਾਈ ਗੁਰਬਖਸ਼ ਸਿੰਘ ਹੋਰਾਂ ਨੂੰ ਵੀ 4-5 ਉਹਨਾਂ ਦੀਆਂ ਲੱਤਾਂ ਨੂੰ ਚੰਬੜ ਗਏ, 3-4 ਸਿਰ ਵੱਲੋਂ ਵਿੱਚੋਂ ਚੁੱਕ ਕੇ, ਤੇ ਉਹਦੇ 'ਚ ਈਵਨ ਖਬਰਾਂ 'ਚ ਸੀ ਕਿ ਜਿਵੇਂ ਆਲੂਆਂ ਦੀ ਬੋਰੀ ਚੁੱਕ ਕੇ ਸੁੱਟੀ ਜਾਂਦੀ, ਇਵੇਂ ਉਹਨਾਂ ਨੂੰ ਚੁੱਕ ਕੇ ਵੈਨ ਦੇ ਵਿੱਚ ਸੁੱਟਿਆ। ਔਰ ਇਸ ਤਰ੍ਹਾਂ ਜਿਹੜਾ ਉਹਨਾਂ ਨੇ ਇਸ ਸਿੰਘ ਦਾ ਔਰ ਬਾਕੀ ਸਾਰਿਆਂ ਦਾ ਵੀ ਅਪਮਾਨ ਕੀਤਾ। ਔਰ ਜਿਹੜੀਆਂ ਅਖੀਰਲੀਆਂ ਖਬਰਾਂ ਨੇ ਔਰ ਇੱਕ ਪਿਕਚਰ ਵੀ ਪੰਜਾਬ ਸਪੈਕਟਰਮ ਨੇ ਜਿਹੜੀ ਆ ਉਹ ਲਿਆਂਦੀ ਆ ਆਪਣੇ ਕੋਰਸਪੋਂਡੈਂਟ ਰਾਹੀਂ, ਇਸ ਵੇਲੇ ਪੁਲਿਸ ਨੇ ਉਹਨਾਂ ਨੂੰ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿਹਦਾ ਪੁਰਾਣਾ ਨਾਮ ਮੋਹਾਲੀ ਹੈ ਜੀ, ਉਹਦੇ ਹਸਪੀਟਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਰੱਖਿਆ ਔਰ ਉੱਪਰ ਜਿਹੜਾ ਉਹਦੇ ਉਹ ਗਲੂਕੋਸ ਦਾ ਸਟੈਂਡ ਹੈ, ਬੋਟਲ ਲਟਕ ਰਹੀ ਹੈ। ਪਰ ਇਹ ਤਾਂ ਨਹੀਂ ਨਜ਼ਰ ਆਇਆ ਕਿ ਵੀ ਉਹਨਾਂ ਦੇ ਜ਼ਬਰਦਸਤੀ ਅਜੇ ਲੱਗਾ ਹੋਇਆ ਹੈ। ਪਰ ਇਸ ਗੱਲ ਦੀ ਸੰਭਾਵਨਾ ਹੈ ਕਿ ਜੇ ਉਹਨਾਂ ਨੂੰ ਐਮਰਜੈਂਸੀ ਵਾਰਡ 'ਚ ਰੱਖ ਕੇ ਇਸ ਕਿਸਮ ਦਾ ਰੱਖਿਆ ਗਿਆ ਤੇ ਹੋ ਸਕਦਾ ਹੈ ਵੀ ਉਹਨਾਂ ਨੂੰ ਫੋਰਸ ਫੀਡ ਕੀਤਾ ਜਾਏ, ਉਹਨਾਂ ਨੂੰ ਜ਼ਬਰਦਸਤੀ ਜਿਹੜਾ ਹੈ ਉਹ ਦਿੱਤਾ ਜਾਏ ਗਲੂਕੋਜ਼ ਔਰ ਬਾਅਦ ਦੇ ਵਿੱਚ ਦੂਸਰਾ ਜੀ। ਸੋ ਉਹਨਾਂ ਦੇ ਕਿਉਂਕਿ ਜਿਨ੍ਹਾਂ ਦੇ ਸੱਟ ਵੀ ਲੱਗੀ ਔਰ ਜਿਨ੍ਹਾਂ ਨੇ ਮੁਕਾਬਲਾ ਕੀਤਾ ਹੈ ਪੁਲਿਸ ਦੀ ਇਸ ਗੁੰਡਾਗਰਦੀ ਦਾ, ਭਾਈ ਹਰਪਾਲ ਸਿੰਘ ਚੀਮਾ, ਉਹਨਾਂ ਦਾ ਇੰਟਰਵਿਊ ਵੀ ਆ ਰਿਹਾ ਸੀ ਜੀ। ਸੋ ਉਹਨਾਂ ਨੇ ਵੀ ਖਦਸ਼ਾ ਜ਼ਾਹਰ ਕੀਤਾ ਹੈ ਕਿ ਵੀ ਇਹ ਕਿਸੇ ਵੀ ਡਾਇਰੈਕਸ਼ਨ 'ਚ ਗੱਲ ਜਾ ਸਕਦੀ ਹੈ। ਪਰ ਇੱਕ ਬੜੇ ਉਤਸ਼ਾਹ ਵਾਲੀ ਗੱਲ ਸੀ ਕਿ ਭਾਈ ਗੁਰਬਖਸ਼ ਸਿੰਘ ਉਹਨਾਂ ਦਾ ਬੇਟਾ ਜੁਝਾਰ ਸਿੰਘ, ਉਹਨੇ ਮੀਡੀਆ ਨੂੰ, ਔਰ ਜਵਾਨ ਹੈ, ਉਹਨੇ ਮੀਡੀਆ ਨੂੰ ਕਿਹਾ ਕਿ ਤੁਸੀਂ ਮੇਰੇ ਪਿਤਾ ਦੇ ਸਿਰੜ ਨੂੰ ਨਹੀਂ ਜਾਣਦੇ, ਉਹ ਤਾਂ ਆਪਣੀ ਆਈ ਤੇ ਨੇ, ਉਹ ਤਾਂ ਕਰਨਗੇ ਜੋ ਪੰਥ ਲਈ, ਤੇ ਗੁਰੂ ਚਰਨਾਂ 'ਚ ਅਰਦਾਸ ਕਰੋ। ਉਹਨਾਂ ਨੇ ਕਿਹਾ ਬਾਕੀ ਮੈਂ ਹੁਣ ਇੱਥੇ ਭੁੱਖ ਹੜਤਾਲ ਤੇ ਬੈਠਾਂਗਾ। ਔਰ ਜਿਹੜੀਆਂ ਛੇਕੜੀਆਂ ਖਬਰਾਂ ਨੇ, ਆਲਰੇਡੀ 5 ਸਿੰਘ ਜਿਹੜੇ ਨੇ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਔਰ ਇਸੇ ਤਰ੍ਹਾਂ ਪ੍ਰਬੰਧਕਾਂ ਨੇ ਜਿਹੜੇ ਬਾਕੀ ਸਾਰੇ, ਉਹਨਾਂ ਨੇ ਕਿਹਾ ਜੀ ਅਸੀਂ ਇਹ ਸਟ੍ਰੈਟਜੀ ਬਣਾਈ ਹੈ ਕਿ ਅਸੀਂ ਉਹਨੂੰ ਜਾਰੀ ਰੱਖਾਂਗੇ, ਕਿੰਨਿਆਂ ਕੁ ਨੂੰ ਪੁਲਿਸ ਫੜੇਗੀ ਜੀ ਜੀ। ਪਰ ਅਸੀਂ ਸਮਝਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਇਹ ਪੰਜਾਬ ਹੈ ਜਿੱਥੇ ਅਕਾਲੀਆਂ ਦੀ ਸਰਕਾਰ ਹੈ, ਹਥਿਆਰਬੰਦ ਸੰਘਰਸ਼ ਦਾ ਵਿਰੋਧ ਇਸ ਲਈ ਕੀਤਾ ਜਾਂਦਾ ਹੈ ਕਿ ਜੀ ਇਹ ਕਾਨੂੰਨ ਦੇ ਮੁਤਾਬਕ ਨਹੀਂ ਹੈ। ਹੁਣ ਅਸੀਂ ਅੰਗਰੇਜ਼ਾਂ ਦੇ ਰਾਜ ਨੂੰ ਕਹਿੰਦੇ ਹਾਂ ਜੀ ਅੰਗਰੇਜ਼ਾਂ ਨੇ ਰਾਜ ਕੀਤਾ, ਬਸਤੀਵਾਦ ਕੀਤਾ। ਇਹਨਾਂ ਦੇਸੀ ਕਾਲੇ ਅੰਗਰੇਜ਼ਾਂ ਨਾਲੋਂ ਤਾਂ ਉਹ 100 ਗੁਣਾ ਚੰਗੇ ਸੀ। ਉਹਨਾਂ ਨੇ ਕਦੇ ਗਾਂਧੀ ਨੂੰ ਚੁੱਕ ਕੇ ਇਦਾਂ ਲੱਤਾਂ ਤੋਂ ਉਹਦੀਆਂ ਤਾਂ ਵੈਸੇ ਹੀ ਨਹੀਂ ਸੀ ਰਹਿਣਾ ਪੱਲੇ ਕੁਝ, ਜੇ ਇਦਾਂ ਉਹਨੂੰ ਚੁੱਕ ਕੇ ਸੁੱਟਿਆ ਹੁੰਦਾ ਜੀ ਜੀ।
ਵੀ ਉਹਨਾਂ ਨੇ ਕਦੇ ਉਹਦਾ ਵਰਤ ਤੋੜਿਆ ਹੋਏ, ਕਦੇ ਉਹਨੂੰ ਉਹ ਆਪ ਹੀ ਡਰਾਮਾ ਕਰਕੇ ਕਦੇ 21 ਦਿਨ, ਕਦੇ 11 ਦਿਨ, ਕਦੇ ਇਸ ਕਿਸਮ ਦਾ ਜਿਹੜਾ ਸੀ। ਲੇਕਿਨ ਉਹਨਾਂ ਨੇ ਜਦੋਂ ਤੱਕ ਕਾਨੂੰਨ ਕਿਸੇ ਨੇ ਨਹੀਂ ਤੋੜਿਆ, ਜੇ ਹੁਣ ਵੱਡੇ ਵੱਡੇ ਮਾਰਚ ਹੁੰਦੇ ਸੀ ਉਹਨਾਂ ਦੇ, ਉਹ ਗ੍ਰਿਫਤਾਰੀ ਕਰਦੇ ਸੀ। ਸਿਰਫ ਇੱਕ ਜਲਿਆਂਵਾਲਾ ਬਾਗ ਐਸਾ ਐਪੀਸੋਡ ਹੈ ਜਿਹਦੇ ਲਈ ਅੰਗਰੇਜ਼ ਅੱਜ ਤੱਕ ਵੀ ਸ਼ਰਮਿੰਦਾ ਨੇ ਕਿ ਉਹਨਾਂ ਦੀ ਕਮਾਂਡ ਦੇ ਥੱਲੇ ਐਸਾ ਕੰਮ ਹੋਇਆ। ਪਰ ਇਹ ਤਾਂ ਇਸ ਹਕੂਮਤ ਨੇ ਜਿਹੜੀ ਅੱਜ ਦਿੱਲੀ ਦੇ ਵਿੱਚ ਕਾਬਜ਼ ਹੈ, ਕਿੰਨੇ ਜਲਿਆਂਵਾਲੇ ਬਾਗ ਵਰਤਾਏ ਨੇ, ਜੋ ਜੂਨ 84, ਨਵੰਬਰ 84। ਪਰ ਉਹ ਤਾਂ ਫੇਰ ਇਹ ਕਿਹਾ ਜਾਂਦਾ ਜੀ ਇੰਦਰਾ ਗਾਂਧੀ ਨੇ ਵੋਟਾਂ ਲੈਣ ਲਈ ਗੰਗੂ ਦੀ ਔਲਾਦ ਫਲਾਣਾ ਤੇ ਢਿਮਕਾ। ਇਹ ਬਾਦਲ ਹੁਣ ਕਿਹਦੀ ਔਲਾਦ ਹੈ ਜੀ? ਸੋ ਜਿਸ ਕਿਸਮ ਦੀ ਗੱਲ ਇਹ, ਔਰ ਇਹ ਮੁੱਦਾ ਸਿੱਖਾਂ ਦਾ ਮੁੱਦਾ ਹੈ, ਅਕਾਲੀਆਂ ਦਾ ਮੁੱਦਾ ਹੈ। ਇਹਨਾਂ ਨੇ ਹੀ ਆਪਣੀ ਇਸ ਚੀਪ ਰਾਜਸੀ ਪਾਵਰ ਲੈਣ ਦੇ ਲਈ ਜਿਹੜੀ ਹੈ ਉਹ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕੀਤੀ, ਨੌਜਵਾਨੀ ਨੂੰ ਇਸ ਪਾਸੇ ਤੋਰਿਆ। ਬੱਚੇ ਆਪਣੇ ਘਰਾਂ ਦੇ ਵਿੱਚ ਜੰਮਦੇ ਪਲਦੇ, ਆਪਣੀ ਐਜੂਕੇਸ਼ਨ ਲੈਂਦੇ, ਆਪਣਾ ਕੰਮ ਕਰਦੇ ਸੀ, ਕੋਈ ਕਿਸੇ ਨੂੰ ਇਹ ਨਹੀਂ ਸੀ। ਇਹਨਾਂ ਨੇ ਹੀ ਜਦੋਂ ਇਹ ਤਾਕਤ ਤੋਂ ਬਾਹਰ ਹੁੰਦੇ ਨੇ ਜਾਂ ਹੁੰਦੇ ਸੀ, ਇਹਨਾਂ ਨੇ ਮੋਰਚਾ ਲਾ ਦੇਣਾ ਜੀ, ਇਹ ਫਲਾਣਾ ਹੈ, ਹੁਣ ਅਸੀਂ ਧਰਮ ਯੁੱਧ ਮੋਰਚਾ ਲਾ ਦਿੱਤਾ ਹੈ। ਧਰਮ ਯੁੱਧ ਤਾਂ 1982, ਉਸ ਤੋਂ ਪਹਿਲਾਂ ਵੀ ਜੀ ਇਹਨਾਂ ਦੀ ਇਹੀ ਸਟ੍ਰੈਟਜੀ ਸੀ। ਔਰ ਭੋਲੇ ਭਾਲੇ ਸਿੱਖ, ਸਚਿਆਰੇ ਸਿੱਖ ਜਿਹੜੇ ਕਿ ਸਿੱਖੀ ਦੇ ਨਾਂ ਤੇ ਮੋਰਚਿਆਂ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ ਨੇ, ਡਾਂਗਾਂ ਖਾਧੀਆਂ ਨੇ। ਔਰ 84 ਤੋਂ ਬਾਅਦ ਤਾਂ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਆ ਉਹ ਵਾਈਪ ਆਊਟ ਹੋ ਗਈ, ਸ਼ਹੀਦੀਆਂ ਦਿੱਤੀਆਂ। ਔਰ ਅੱਜ ਇਹਦੇ ਬਾਵਜੂਦ ਕਿ ਇਹਨਾਂ ਦੇ ਕੋਲ ਸਿਆਸੀ ਪਾਵਰ ਹੈ, ਜਿਹੜੇ ਉਸ ਕਾਨੂੰਨ ਦੇ ਥੱਲੇ ਵੀ ਜਿਨ੍ਹਾਂ ਨੇ ਸਜ਼ਾਵਾਂ ਭੋਗ ਲਈਆਂ, ਉਹਨਾਂ ਨੂੰ ਛਡਾਉਣ ਦੇ ਲਈ ਜੇ ਕੋਈ ਸਿੱਖ, ਗ੍ਰਸਤੀ ਸਿੱਖ ਆਪਣੇ ਸਰੀਰ ਦਾ ਜਿਹੜਾ ਉਹ ਪੂਰੀਆਂ ਕਰਕੇ ਗਾਲਣ ਤੇ ਆ ਜਾਂਦਾ ਤੇ ਇਹਨਾਂ ਦਾ ਇਹ ਸਲੂਕ ਔਰ ਇਹਨਾਂ ਦਾ ਇਹ ਜਿਹੜਾ ਸਾਰਾ ਵਰਤਾਰਾ ਹੈ। ਔਰ ਇਸ ਗੱਲ ਦਾ ਅਫਸੋਸ ਹੈ ਕਿ ਅੱਜ 21ਵੀਂ ਸਦੀ ਦੇ ਵਿੱਚ ਇਸ ਕਿਸਮ ਦੀ ਘਟਨਾ ਹੋਈ ਹੈ। ਔਰ ਉਸ ਦੇ ਲਈ ਸਾਡੇ ਧਾਰਮਿਕ ਜਥੇਦਾਰ, ਇੱਕ ਪਾਸੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ, ਉਹਨਾਂ ਦੇ ਹਵਾਲੇ ਨਾਲ ਖਬਰ ਲੱਗੀ ਹੈ ਜੀ, ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਤੁਸੀਂ ਪੜਤਾਲ ਕਰਾਓ ਕਿ ਹਿੰਦੁਸਤਾਨ ਦੀਆਂ ਜੇਲ੍ਹਾਂ 'ਚ ਕਿਹੜੇ ਸਿੱਖ ਨੇ ਜਿਹੜੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ 'ਚ ਨੇ। ਹੁਣ ਜਥੇਦਾਰ ਅਕਾਲ ਤਖਤ ਉੱਥੋਂ ਰਿਹਾਈ ਮਾਰਚ ਨੂੰ ਰਵਾਨਾ ਕਰਦੇ ਨੇ। ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਕੱਲ ਫੇਰ ਮਿਲ ਕੇ ਗਏ ਨੇ। ਤੇ ਔਰ ਇਹੀ ਜਥੇਦਾਰ ਨੇ ਜਿਨ੍ਹਾਂ ਨੇ ਇਸ ਵਿਕੇ ਹੋਏ ਜ਼ਮੀਰ ਫਰੋਸ਼ ਔਰ ਜ਼ਾਬਰ ਬਾਦਲ ਨੂੰ ਫਖਰੇ ਕੌਮ ਤੇ ਪੰਥ ਰਤਨ ਦਾ ਖਿਤਾਬ ਦਿੱਤਾ ਜੀ। ਹੁਣ ਇਹ ਕਿੱਥੇ ਨੇ ਜਥੇਦਾਰ? ਇਹਨਾਂ ਦਾ ਕਿੱਥੇ ਹੈ ਇਹਨਾਂ ਦੀ ਜ਼ਮੀਰ? ਕਿੱਥੇ ਹੈ ਇਹਨਾਂ ਦਾ ਸਿੱਖੀ ਦਾ ਤਰਾਜੂ? ਘੱਟੋ ਘੱਟ ਪਹਿਲਾਂ ਇਹ ਕੰਮ ਕਰੋ ਵੀ ਇਹ ਖਿਤਾਬ ਇਹਦੇ ਵਾਪਸ ਲਓ ਔਰ ਉਹਨੂੰ ਆਰਡਰ ਕਰੋ ਕਿ ਭਾਈ ਤੂੰ ਇਹ ਜੋ ਕੀਤਾ ਉਹਦੇ ਲਈ ਤੂੰ ਆਨਸਰੇਬਲ ਹੈ, ਤਲਬ ਕਰੋ ਇਹਨੂੰ ਅਕਾਲ ਤਖਤ। ਇਹ ਹੈ ਜੇ ਕੋਈ ਸਿੱਖੀ ਦਾ ਕਰੈਕਟਰ ਨਾਂ ਦੀ ਚੀਜ਼ ਹੈ। ਐਵੇਂ ਡਰਾਮੇਬਾਜ਼ੀ, ਇੱਧਰ ਆ ਕੇ ਉਹਨੂੰ ਖੁਸ਼ ਕਰਤਾ, ਉੱਧਰ ਆ ਕੇ ਉਹਨੂੰ ਖੁਸ਼ ਕਰਤਾ, ਨਹੀਂ, ਇਸ ਕਿਸਮ ਦਾ ਕੰਮ ਜਿਹੜਾ। ਸੋ ਅਸੀਂ ਸਮਝਦੇ ਹਾਂ ਵੀ ਵੀਰ ਗੁਰਬਖਸ਼ ਸਿੰਘ ਆਪਣੇ ਸਿੱਖੀ ਫਰਜ਼ ਨੂੰ ਸਮਝਦਿਆਂ ਇਸ ਪਾਸੇ ਤੁਰੇ ਨੇ ਜੀ। ਇਹ ਹੁਣ ਸਿੱਖ ਕੌਮ ਨੇ ਦੇਖਣਾ। ਔਰ ਮੈਂ ਇਹ ਗੱਲ ਪੂਰੇ ਜਿਹੜਾ ਹੈ ਉਹ ਮਜ਼ਬੂਤੀ ਦੇ ਨਾਲ ਕਹਿਣਾ ਚਾਹਾਂਗਾ ਕਿ ਇਹ ਇੱਕ ਮੌਕਾ, ਓਪਰਚੁਨਿਟੀ ਹੈ। ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਗੁਰੂ ਨੇ ਇੱਕ ਆਪਣਾ ਜਲਵਾ ਦਿਖਾਇਆ ਕਿ ਭਾਈ ਐਸੀ ਗੱਲ ਨਹੀਂ ਹੈ, ਕੋਈ ਹਰਿਓ ਬੂਟ ਰਿਓ ਰੀ। ਸਾਰਾ ਜੰਗਲ ਜਿਹੜਾ ਹੈ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਸੜਿਆ ਹੋਇਆ। ਉਸ ਤ੍ਰਿਸ਼ਨਾ ਤੋਂ ਦੂਰ ਵੀ ਕੋਈ ਗੁਰੂ ਦਾ ਪਿਆਰਾ ਹੈ ਜਿਹੜਾ ਕਿ ਆਪਣੀ ਜਾਨ ਦੇ ਉੱਤੇ ਖੇਲ ਕੇ ਆਪਣੇ ਦੂਸਰੇ ਭਰਾਵਾਂ ਦੀ ਜਿਹੜੀ ਹੈ ਉਹ ਬੰਦਖਲਾਸੀ ਚਾਹੁੰਦਾ ਜੀ। ਪਰ ਹੁਣ ਇਹ 30 ਮਿਲੀਅਨ ਸਿੱਖ ਕੌਮ ਨੇ ਦੇਖਣਾ ਹੈ, ਖਾਸ ਤੌਰ ਤੇ ਪਰਦੇਸੀ ਖਾਲਸਾ ਜੀ ਨੇ, ਕਿ ਅਸੀਂ ਇਸ ਨੂੰ ਇਵੇਂ ਹੀ ਜਾਣ ਦੇਣਾ। ਔਰ ਮੈਂ ਜਦੋਂ 2-3 ਦਿਨ ਪਹਿਲਾਂ ਇਹ ਗੱਲ ਕਰ ਰਿਹਾ ਸੀ, ਕੰਪੈਰੀਜ਼ਨ ਕਰ ਰਿਹਾ ਸੀ, ਦਰਸ਼ਨ ਸਿੰਘ ਫੇਰੂਮਾਨ ਜਿਹੜੇ ਬਜ਼ੁਰਗ 74 ਦਿਨ ਰੱਖ ਕੇ ਵਰਤ ਉਹਨਾਂ ਨੇ ਆਪਣਾ ਸਰੀਰ ਦਿੱਤਾ ਹੈ ਔਰ ਇਹਨਾਂ ਦੀ, ਤੇ ਮੇਰੇ ਅੰਦਰ ਕਿਤੇ ਨਾ ਕਿਤੇ ਇਹ ਗੱਲ ਕਲਿੱਕ ਹੋ ਰਹੀ ਸੀ ਕਿ ਮੈਂ ਜੋ ਕੰਪੈਰੀਜ਼ਨ ਕਰ ਰਿਹਾ ਹਾਂ ਇਹ ਤਾਂ ਉਸ ਦਿਸ਼ਾ ਵੱਲ ਹੈ ਕਿ ਹਾਸਲ ਫੇਰੂਮਾਨ ਦੇ ਵਰਤ ਤੋਂ ਬਾਅਦ ਵੀ ਕੁਝ ਨਹੀਂ ਸੀ ਹੋਇਆ। ਅਕਾਲੀਆਂ ਨੇ ਉਹ ਕਾਂਗਰਸ ਦੇ ਖਾਤੇ 'ਚ ਪਾ ਦਿੱਤਾ ਕਿ ਜੀ ਉਹ ਸੈਂਟਰ ਨੇ ਨਹੀਂ ਕੀਤਾ। ਫਤਿਹ ਸਿੰਘ, ਗੁਰਨਾਮ ਸਿੰਘ ਬਾਅਦ ਦੇ ਵਿੱਚ ਆਪਸ 'ਚ ਲੜ ਕੇ ਤਾਂ ਫਨਾਹ ਹੋਏ। ਗੁਰਨਾਮ ਸਿੰਘ ਦਾ ਇਹ ਵੱਖਰੀ ਗੱਲ ਹੈ। ਜੇ ਪ੍ਰਕਾਸ਼ ਸਿੰਘ ਬਾਦਲ ਦੇ ਹਸ਼ਰ ਦੀ ਗੱਲ ਕਰਨੀ ਹੈ ਤੇ ਉਹ ਜਸਟਿਸ ਗੁਰਨਾਮ ਸਿੰਘ ਜਿਹਨੇ ਫੇਰੂਮਾਨ ਦਾ ਵਰਤ ਜਿਹੜਾ ਹੈ ਉਸ ਨੂੰ ਰੋਲਿਆ ਜੀ, ਅਖੀਰ ਉਹ ਕਾਂਗਰਸ ਦੀ ਝੋਲੀ 'ਚ ਡਿੱਗਿਆ। ਕਾਂਗਰਸ ਨੇ, ਇੰਦਰਾ ਗਾਂਧੀ ਨੇ ਉਹਨੂੰ ਆਸਟ੍ਰੇਲੀਆ ਦੇ ਵਿੱਚ ਇੰਡੀਆ ਦਾ ਹਾਈ ਕਮਿਸ਼ਨਰ, ਜਿਹਨੂੰ ਐਂਬੈਸਡਰ ਕਹਿੰਦੇ ਨੇ ਜੀ, ਉਹ ਬਣਾ ਕੇ ਭੇਜਿਆ। ਔਰ ਜਿਸ ਜਹਾਜ਼ ਦੇ ਵਿੱਚ ਉਹ ਆਇਆ, ਜਦੋਂ ਉਹਨੇ ਸਿਡਨੀ ਉਤਰਨਾ ਸੀ ਉਸ ਜਹਾਜ਼ ਨੇ,
ਔਰ ਉਹਨੇ ਆਪਣੇ ਕ੍ਰੈਡੈਂਸ਼ੀਅਲਸ ਦੇ ਕੇ ਐਂਬੈਸਡਰ ਲੱਗਣਾ ਸੀ ਹਾਈ ਕਮਿਸ਼ਨਰ, ਉਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਹਦੀ ਬਾਡੀ ਵੀ ਜਿਹੜੀ ਹੈ ਉਹ ਨਹੀਂ ਲੱਭੀ। ਕੋਈ ਬੂਟਾਂ ਤੋਂ ਕਿ ਦੰਦਾਂ ਤੋਂ ਬਾਅਦ ਦੇ ਵਿੱਚ ਕੋਈ ਸਵਾਹ ਜਿਹੜੀ ਸੀ ਉਹਨੂੰ ਹੀ ਚੁੱਕ ਕੇ ਲੈ ਗਏ ਕਿ ਇਹ ਜਸਟਿਸ ਗੁਰਨਾਮ ਸਿੰਘ ਹੋਏਗਾ। ਇਹ ਉਹਦਾ ਐਂਡ 'ਚ ਹਸ਼ਰ ਹੋਇਆ ਜੀ। ਸੋ ਮੈਂ ਸਮਝਦਾ ਵੀ ਇਹ ਜਿਸ ਲੈਵਲ ਤੱਕ ਇਹ ਬਾਦਲ ਕੋੜਮਾ ਚਲਾ ਗਿਆ, ਇਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸਜ਼ਾ ਦੇ ਹੱਕਦਾਰ ਨੇ। ਔਰ ਜੇ ਗੁਰੂ ਪੰਥ ਨੂੰ ਵੀ ਜਿਹੜਾ ਇਸ ਉਹਨਾਂ ਨੇ ਪੰਥ ਨੇ ਇਸ ਗੱਲ ਨੂੰ ਭੁਲਾਇਆ ਕਿ ਕਿਵੇਂ ਇਹ ਜਿਹੜੀ ਹੈ ਸਿੱਖੀ ਦੀ ਤੋਹੀਨ ਕਰ ਰਹੇ ਨੇ, ਕਿਵੇਂ ਇਹੀ ਇੱਕ ਕਾਰਨ ਅੱਜ ਬਣੇ ਹੋਏ ਨੇ ਸਿੱਖਾਂ ਦੀ ਲਹਿਰ, ਆਜ਼ਾਦੀ ਦੀ ਲਹਿਰ, ਕੌਮੀ ਆਜ਼ਾਦੀ, ਧਾਰਮਿਕ ਆਜ਼ਾਦੀ, ਇਸ ਸਭ ਦਾ ਘਾਣ ਕਰਨ ਲਈ ਜੇ ਇੱਕੋ ਇੱਕ ਏਜੰਸੀਆਂ ਨੂੰ ਜਿਹੜਾ ਇਹ ਟੁਚਾ ਔਰ ਇਹ ਸਾਰਾ ਕੋੜਮਾ ਲੱਭੇ, ਇਹ ਬਾਦਲ ਦਾ ਕੋੜਮਾ। ਸੋ ਮੈਂ ਸਮਝਦਾ ਵੀ ਇਸ ਮੂਵਮੈਂਟ ਤੇ ਸਾਨੂੰ ਸੋਲੀਡੈਰਿਟੀ, ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਭਾਈ ਗੁਰਬਖਸ਼ ਸਿੰਘ ਜੀ ਨਾਲ ਜੀ। ਔਰ ਜਿਹੜਾ ਵੀ ਪ੍ਰੋਗਰਾਮ ਉੱਥੇ ਪੰਥਕ ਧਿਰਾਂ ਜਿਹੜੀਆਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਦੇਣਗੀਆਂ, ਉਹਨਾਂ ਨੂੰ ਬਾਹਰ ਵੀ ਅਸੀਂ ਆਵਾਜ਼ ਦਈਏ, ਉਸ ਨੂੰ ਸਟਰੈਂਥ ਦਈਏ। ਸੋ ਇਹ ਸਾਡੇ ਲਈ ਦੁੱਖ ਦੀ ਘੜੀ ਹੈ ਜੋ ਕੁਝ ਵਾਪਰਿਆ। ਇਸ ਗੱਲ ਨੇ ਸਾਰੇ ਪਾਸੇ ਉਦਾਸੀ ਵੀ ਫੈਲਾਈ ਹੈ ਜੀ, ਗੁੱਸਾ ਵੀ ਹੈ, ਰੋਹ ਵੀ ਹੈ। ਔਰ ਮੈਂ ਸਮਝਦਾ ਵੀ ਇਸ ਉਦਾਸੀ ਔਰ ਰੋਹ ਨੂੰ ਅਸੀਂ ਕਿਸੇ ਪੋਲੀਟੀਕਲ ਪ੍ਰਾਪਤੀ ਵੱਲ, ਕਿਸੇ ਰਾਜਸੀ ਪ੍ਰਾਪਤੀ ਵੱਲ, ਇਕਜੁੱਟਤਾ ਦੇ ਵੱਲ ਇਸ ਨੂੰ ਕਨਵਰਟ ਕਰੀਏ। ਇਹੀ ਜਿਹੜਾ ਸਾਡਾ ਇਸ ਵੇਲੇ ਫਰਜ਼ ਹੈ ਇਸ ਘੜੀ 'ਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਹੁਣ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।